ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਸੋਮਵਾਰ 18 ਸਤੰਬਰ 2023 2 ਅੱਸੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਆਈਲੈਟਸ ਤੋਂ। 703 ਆਈਲੈਟਸ ਸੈਂਟਰਾਂ ਤੇ ਕਹਿੰਦੇ ਕਾਰਵਾਈ ਦੇ ਲਈ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਪਲਾਨ ਆ ਉਹ ਤਿਆਰ ਹੈ। ਪ੍ਰਵੀਨ ਜੀ, ਬਿਲਕੁਲ ਪਿਛਲੇ ਦਿਨੀ ਪੰਜਾਬ ਸਰਕਾਰ ਨੇ, ਹਰਪਾਲ ਚੀਮਾ ਹੋਰਾਂ ਨੇ ਜਾਂ ਟੈਕਸ ਕਲੈਕਸ਼ਨ ਵਿਭਾਗ ਨੇ ਇਹ ਸੰਕੇਤ ਦਿੱਤੇ ਸੀ ਕਿ ਪੰਜਾਬ 'ਚ ਜਿਹੜੀ ਟੈਕਸ ਚੋਰੀ ਹੁੰਦੀ ਆ ਉਹਨੂੰ ਰੋਕਣ ਦੇ ਲਈ ਅਸੀਂ ਕੁਝ ਵਿਭਾਗੀਆਂ ਕਾਰਵਾਈਆਂ ਕਰਾਂਗੇ। ਸੋ ਜਿਹੜੇ ਅਦਾਰੇ ਟੈਕਸ ਚੋਰੀ ਕਰਦੇ ਨੇ ਜਾਂ ਪੂਰਾ ਟੈਕਸ ਅਦਾ ਨਹੀਂ ਕਰਦੇ, ਉਹ ਰਡਾਰ ਤੇ ਸੀ ਸਰਕਾਰ ਦੀ। ਸੋ ਉਹਨਾਂ ਚੋਂ ਹੀ 703 ਦੇ ਕਰੀਬ ਆਈਲੈਟ ਸੈਂਟਰ ਨੇ ਜਿਹੜੇ ਮਤਲਬ ਪੰਜਾਬ ਸਰਕਾਰ ਦੇ ਖਾਸ ਕਰਕੇ ਵਿੱਤ ਵਿਭਾਗ ਦੀ ਨਜ਼ਰ 'ਚ ਨੇ ਕਿ ਇਹ ਇੱਕ ਤਾਂ ਟੈਕਸ ਪੂਰਾ ਅਦਾ ਨਹੀਂ ਕਰਦੇ, ਦੂਜੇ ਕਈ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ। ਸੋ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਹਰ ਗਲੀ ਮੁਹੱਲੇ 'ਚ ਤੁਹਾਨੂੰ ਆਈਲੈਟ ਸੈਂਟਰ ਮਿਲੂਗਾ ਤੇ ਉੱਥੇ ਮਤਲਬ ਕਿ ਉਹਨਾਂ ਦਾ ਵਰਤਾਰਾ, ਉਹਨਾਂ ਦਾ ਵਿਵਹਾਰ ਉਹ ਇੱਕ ਵੱਖਰਾ ਪਹਿਲੂ ਹੈ। ਪਰ ਉਹ ਜਿਸ ਤਰ੍ਹਾਂ ਦੀ ਦੁਕਾਨ ਹੈ, ਉਸ ਦੁਕਾਨ ਦੀ ਆੜ 'ਚ ਜਿਹੜੀ ਮੋਟੀ ਫੀਸ ਲਈ ਜਾਂਦੀ ਹੈ ਪ੍ਰਤੀ ਬੱਚਾ, ਪਰ ਉਹਦੇ ਮੁਕਾਬਲੇ ਉਹਨਾਂ ਦੀ ਅਦਾਇਗੀ ਉਹ ਕਾਗਜ਼ਾਂ 'ਚ ਦਿਖਾਈ ਜਾਂਦੀ ਹੈ, ਨਹੀਂ ਦਿਖਾਈ ਜਾਂਦੀ, ਖਾਤਿਆਂ 'ਚ ਆਉਂਦੀ ਹੈ। ਕਿਉਂਕਿ ਜ਼ਿਆਦਾਤਰ ਪੇਂਡੂ ਬੱਚੇ ਜਦੋਂ ਮਤਲਬ ਕਿ ਇਸ ਖੇਤਰ 'ਚ ਆਉਂਦੇ ਨੇ, ਆਈਲੈਟਸ ਕਰਨ ਲਈ ਆਉਂਦੇ ਨੇ, ਤਾਂ ਉਹ ਜ਼ਿਆਦਾਤਰ ਨਗਦ ਅਦਾਇਗੀ ਕਰਦੇ ਨੇ। ਸੋ ਨਗਦ ਫੀਸ ਦਾ ਰਿਕਾਰਡ ਉਵੇਂ ਨਹੀਂ ਰੱਖਿਆ ਜਾਂਦਾ ਜਿਵੇਂ ਖਾਤੇ 'ਚ ਆਏ, ਜਿਹੜਾ ਏਟੀਐਮ ਕਾਰਡ ਰਾਹੀਂ, ਡੈਬਿਟ ਕ੍ਰੈਡਿਟ ਕਾਰਡ ਰਾਹੀਂ ਜਾਂ ਚੈੱਕ ਡਰਾਫਟ ਰਾਹੀਂ, ਹੈ ਨਾ, ਜਾਂ ਆਰਟੀਜੀਐਸ ਐਨਐਫਟੀ ਰਾਹੀਂ ਉਦਾਂ ਜਿਹੜੀ ਪੈਸੇ ਆਉਂਦੇ ਨੇ ਉਹ ਖਾਤੇ ਸ਼ੋਅ ਹੁੰਦੇ ਨੇ, ਉਹਦੀ ਫਿਰ ਵੀ ਕੋਈ ਹਿਸਾਬ ਕਿਤਾਬ ਆ ਜਾਂਦਾ ਕਿ ਭਾਈ ਇੰਨਾ ਪੈਸਾ ਆਇਆ। ਪਰ 90% ਵਿਦਿਆਰਥੀ ਸਾਡੇ ਉਹ ਨੇ ਜਿਹੜੀ ਆਈਲੈਟਸ ਦੀ ਫੀਸ ਕੈਸ਼ 'ਚ ਦਿੰਦੇ ਨੇ ਤੇ ਉਹ ਕੈਸ਼ ਦਾ ਹਿਸਾਬ ਨਹੀਂ ਹੁੰਦਾ। ਇਸ ਲਈ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਆਈਲੈਟ ਸੈਂਟਰਾਂ ਨੂੰ ਧਿਆਨ 'ਚ ਰੱਖ ਕੇ ਇੱਕ ਖਾਸ ਐਕਸ਼ਨ ਪਲਾਨ ਤਿਆਰ ਕੀਤਾ, ਜਿਹਦੀ ਅਗਵਾਈ ਹਰਪਾਲ ਚੀਮਾ ਹੋਰੀ ਕਰ ਰਹੇ ਨੇ, ਜਾਂ ਇੱਥੋਂ ਤੱਕ ਕਿ ਚੀਫ ਸੈਕਟਰੀ ਮੁੱਖ ਸਕੱਤਰ ਨੇ ਜਿਹੜੇ ਪੰਜਾਬ ਦੇ ਅਨੁਰਾਗ ਵਰਮਾ ਹੋਰੀ, ਉਹਨਾਂ ਨੇ ਬਕਾਇਦਾ ਤੌਰ ਤੇ ਮਤਲਬ ਕਿ ਹਦਾਇਤ ਕੀਤੀ ਹੈ ਕਿ ਜਿਹੜੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਆਈਲੈਟ ਸੈਂਟਰ ਨੇ, 1 ਮਹੀਨੇ 'ਚ ਮੈਨੂੰ ਉਹਨਾਂ ਦੇ ਦਸਤਾਵੇਜ਼ ਦਿਓ, 1 ਮਹੀਨੇ 'ਚ ਉਹਦੀ ਰਿਪੋਰਟ ਦਿਓ। ਦੂਏ ਪਾਸੇ ਹਰਪਾਲ ਚੀਮਾ ਹੋਰਾਂ ਨੇ ਡੀਸੀ ਐਸਐਸਪੀ ਨੂੰ ਕਹਿ ਦਿੱਤਾ ਕਿ ਬਿਨਾਂ ਲਾਇਸੈਂਸ ਤੋਂ ਚਲਾਉਣ ਲਈ ਐਕਸ਼ਨ ਤਿਆਰ ਰੱਖੋ, ਕੀ ਐਕਸ਼ਨ ਕਰਨਾ। ਤੇ ਇੱਧਰ ਜਿਹੜੇ ਟੈਕਸ ਚੋਰੀ ਕਰਦੇ ਨੇ, ਅੰਦਾਜ਼ਾ ਇਹ ਆ ਰਿਹਾ ਕਿ ਸਾਲਾਨਾ 50 ਲੱਖ ਤੋਂ ਲੈ ਕੇ 3 ਕਰੋੜ ਤੱਕ ਦੀ ਟੈਕਸ ਚੋਰੀ ਹੈ। ਅੱਛਾ, ਹਾਂ, ਔਸਤਨ ਇਹ ਨਿਕਲ ਕੇ ਆ ਰਹੀ ਹੈ ਕਿ 703 ਆਈਲੈਟ ਸੈਂਟਰਾਂ ਦੇ ਵਿੱਚ 50 ਲੱਖ ਤੋਂ ਲੈ ਕੇ 3 ਕਰੋੜ ਤੱਕ ਦੀ ਟੈਕਸ ਚੋਰੀ ਹੋ ਰਹੀ ਹੈ। ਸੋ ਇਹਦੇ ਲਈ ਬਕਾਇਦਾ ਤਿਆਰ ਕੀਤਾ ਗਿਆ ਐਕਸ਼ਨ ਪਲਾਨ। ਖਾਸ ਕਰਕੇ ਮੋਹਾਲੀ 'ਚ ਪ੍ਰਵੀਨ ਜੀ ਸਭ ਤੋਂ ਵੱਧ ਆਈਲੈਟ ਸੈਂਟਰ ਨੇ ਇਸ ਸਮੇਂ, ਉਸ ਤੋਂ ਬਾਅਦ ਜਲੰਧਰ ਦੀ ਵਾਰੀ ਆਉਂਦੀ ਆ, ਉਸ ਤੋਂ ਬਾਅਦ ਪਟਿਆਲੇ ਦੀ ਵਾਰੀ ਆਉਂਦੀ ਆ, ਉਸ ਤੋਂ ਬਾਅਦ ਲੁਧਿਆਣਾ ਹੈ, ਅੰਮ੍ਰਿਤਸਰ ਹੈ, ਇਸੇ ਤਰ੍ਹਾਂ ਬਠਿੰਡਾ ਹੈ। ਸੋ ਇਹ 6 ਥਾਵਾਂ ਉਹ ਨੇ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਆਈਲੈਟ ਸੈਂਟਰ ਨੇ। ਮੋਹਾਲੀ, ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਤੇ ਬਠਿੰਡਾ। ਇਹੀ ਨੀਗਾ, ਇਹ ਤੋਂ ਬਿਨਾਂ ਬੇਸ਼ੱਕ ਆਪਾਂ ਗੱਲ ਕਰੀਏ ਨਵਾਂ ਸ਼ਹਿਰ 'ਚ ਖਾਸੇ ਨੇ, ਮੋਗੇ 'ਚ ਖਾਸੇ ਨੇ, ਸੰਗਰੂਰ 'ਚ ਖਾਸੇ ਨੇ, ਹੁਸ਼ਿਆਰਪੁਰ 'ਚ ਖਾਸੇ ਨੇ, ਉਸ ਤੋਂ ਬਾਅਦ ਛੋਟੇ ਕਸਬਿਆਂ 'ਚ ਵੀ ਹੁਣ ਖੁੱਲ ਗਏ। ਸੋ ਪਿੰਡਾਂ ਤੋਂ ਲਿਜਾਣ ਤੱਕ ਦੇ ਪ੍ਰਬੰਧ ਕਰ ਰਹੇ ਨੇ ਇਹ ਆਈਲੈਟ ਸੈਂਟਰ। ਸੋ ਇਹ ਸਾਰੇ ਦੇ ਉੱਤੇ ਪੰਜਾਬ ਸਰਕਾਰ ਇਸ ਗੱਲ ਤੋਂ ਕਿ ਪਿਛਲੇ ਕਈ ਸਾਲਾਂ ਤੋਂ ਕਈ ਆਈਲੈਟ ਸੈਂਟਰ ਤਾਂ ਅਜਿਹੇ ਨੇ ਜਿਨ੍ਹਾਂ ਨੇ 1 ਰੁਪਈਆ ਵੀ ਟੈਕਸ ਅਦਾ ਨਹੀਂ ਕੀਤਾ ਤੇ ਕਈ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ। ਸੋ 2 ਤਰ੍ਹਾਂ ਦਾ ਮਾਮਲਾ ਹੈ, ਇੱਕ ਬਿਨਾਂ ਲਾਇਸੈਂਸ ਤੋਂ ਚੱਲਣ ਵਾਲਿਆਂ ਦਾ, ਜਿਹੜੇ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ ਉਹ ਤਾਂ ਬਿਲਕੁਲ ਟੈਕਸ ਨਹੀਂ ਅਦਾ ਕਰਦੇ ਹੋਣੇ, ਜਿਹੜੇ ਰਿਕਾਰਡ 'ਚ ਨਹੀਂ ਗਏ।
ਤੇ ਦੂਸਰੇ ਪਾਸੇ ਜਿਹੜੇ ਰਿਕਾਰਡ 'ਚ ਹੈਗੇ ਨੇ ਉਹਨਾਂ ਵੱਲੋਂ ਜ਼ਿਆਦਾਤਰ ਨਗਦੀ ਦੇ ਕਾਰਨ ਟੈਕਸ ਚੋਰੀ ਕੀਤੇ ਨੇ। ਸੋ 703 ਦੇ ਕਰੀਬ ਆਈਲੈਟ ਸੈਂਟਰਾਂ ਦੀ ਇਹ ਸੂਚੀ ਦੱਸੀ ਜਾ ਰਹੀ ਹੈ, ਜਿਹੜੀ ਵਿੱਤ ਵਿਭਾਗ, ਟੈਕਸ ਵਿਭਾਗ ਤੇ ਚੀਫ ਸੈਕਟਰੀ ਦੇ ਤਾਲਮੇਲ ਨਾਲ ਡੀਸੀ ਔਰ ਐਸਐਸਪੀ ਦੇ ਉਹਦੀ ਦੇਖਰੇਖ ਹੇਠ ਇੱਕ ਜਲਦੀ ਹੀ ਐਕਸ਼ਨ ਪਲਾਨ ਹੋ ਸਕਦਾ। ਸੋ ਜਾਂ ਤਾਂ ਕੁਝ ਬਲੈਕਲਿਸਟ ਹੋਣਗੇ, ਕੁਝ ਬੰਦ ਹੋਣਗੇ, ਕੁਝ ਤੇ ਤਾਲੇ ਲੱਗਣਗੇ, ਜਾਂ ਫਿਰ ਹੁਣ ਇਸ 1 ਮਹੀਨੇ ਦਾ ਇਹ ਪੀਰੀਅਡ ਜਿਹੜੀ ਇਹ ਖਬਰਾਂ ਰਾਹੀਂ ਸਾਹਮਣੇ ਆ ਰਹੀ ਹੈ ਜਾਣਕਾਰੀ, ਇਹ ਸ਼ਾਇਦ ਇਸੇ ਲਈ ਹੈ ਕਿ ਭਾਈ ਜਾਂ ਤਾਂ ਬੰਦੇ ਬਣ ਕੇ ਆ ਜਾਓ, ਠੀਕ ਹੈ ਜੀ, ਹੈ ਨਾ, ਜਾਂ ਫਿਰ ਬਾਇਆ ਦਿੱਲੀ ਘੁੰਮ ਕੇ ਆ ਜਾਓ। ਸੋ ਜਿਹੜੇ ਤਾਂ ਜਿਨ੍ਹਾਂ ਨੇ ਤਾਂ ਬੰਦੇ ਬਣਨਾ ਹੈ, ਜਿਹਨਾਂ ਤਾਂ ਲੱਖਾਂ 'ਚ ਖੇਡ ਹੋਊਗੀ ਮਾੜੀ ਮੋਟੀ, ਹੈ ਨਾ, ਉਹ ਤਾਂ ਟੈਕਸ ਅਦਾ ਕਰ ਦੇਣਗੇ ਜੀ। ਜਿਨ੍ਹਾਂ ਦੀ ਖੇਡ ਕਰੋੜਾਂ 'ਚ ਹੈ ਤੇ ਕੰਮ ਲੱਖਾਂ ਨਾਲ ਸਰ ਜਾਣਾ, ਉਹ ਫਿਰ ਦਿੱਲੀ ਕੰਨੀ ਵੀ ਜਾ ਸਕਦੇ, ਕਹਿੰਦੇ ਉਹ ਦਿੱਲੀ ਮੱਥਾ ਵੀ ਟੇਕ ਕੇ ਆ ਸਕਦੇ। ਠੀਕ ਹੈ। ਸੋ ਇਸ ਲਈ ਇਹ ਚਰਚਾਵਾਂ ਪੰਜਾਬ 'ਚ ਖੂਬ ਨੇ ਕਿ 703 ਆਈਲੈਟ ਸੈਂਟਰਾਂ ਦੇ ਉੱਤੇ ਜਿਹੜੀ ਟੈਕਸ ਚੋਰੀ ਕਰਨ ਦੇ ਮਾਮਲੇ 'ਚ ਐਕਸ਼ਨ ਹੋਣਾ ਹੈ। ਕੀ ਉਹ ਐਕਸ਼ਨ ਪਾਰਟੀ ਲੀਡਰ ਉਹਦੀ ਜੇਬ ਭਰਨ ਲਈ ਹੋਊਗਾ ਕਿ ਪੰਜਾਬ ਦਾ ਖਜ਼ਾਨਾ ਭਰੂਗਾ, ਦੇਖਣ ਵਾਲੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ ਨਵੀਂ ਸੰਸਦ ਦੀ। ਨਵੀਂ ਸੰਸਦ ਦੇ ਵਿੱਚ ਸ਼ਰਮਾ ਜੀ ਕਹਿੰਦੇ ਅੱਜ ਪੇਸ਼ ਹੋਣਾ ਹੈ ਮਹਿਲਾ ਰਾਖਵਾਂਕਰਨ ਬਿੱਲ। ਪ੍ਰਵੀਨ ਜੀ, ਜਦੋਂ ਇਸ ਸੈਸ਼ਨ ਨੂੰ ਸੱਦਣ ਦੀ ਚਰਚਾ ਸਾਹਮਣੇ ਆਈ ਸੀ ਕਿ 5 ਰੋਜ਼ਾ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਹੈ, ਉਸੇ ਦਿਨ ਆਪਾਂ ਇਸੇ ਪ੍ਰੋਗਰਾਮ 'ਚ ਇਸ ਵੱਲ ਨਾਲ ਖਬਰ ਕੀਤੀ ਸੀ ਕਿ ਅਹਿਮ ਤੌਰ ਦੇ ਉੱਤੇ ਇੱਕ ਦੇਸ਼ ਇੱਕ ਚੋਣ, ਅਹਿਮ ਤੌਰ ਦੇ ਉੱਤੇ ਮਹਿਲਾ ਰਾਖਵਾਂਕਰਨ ਵੀ 2 ਪੜਾਵਾਂ ਤੋਂ, ਇੱਕ 33% ਵਾਲਾ ਤੇ ਦੂਸਰਾ ਜਿੱਥੇ ਵੱਧ ਵੋਟਰ ਨੇ, 20 ਲੱਖ ਦੇ ਕਰੀਬ ਵੋਟਰ ਨੇ, ਉੱਥੇ 18 ਤੋਂ 20 ਲੱਖ ਜਿੱਥੇ ਵੋਟਰ ਨੇ, ਉੱਥੇ ਦੋਹਰੇ MP, ਇੱਕ ਜਰਨਲ ਜਿਹੜਾ ਆਮ ਕੋਈ ਲੜਦਾ ਹੀ ਹੈ, ਚਾਹੇ ਦੂਸਰੀ ਮਹਿਲਾ। ਸੋ ਇਸ ਹਵਾਲੇ ਨਾਲ ਇਹ 3 ਪਹਿਲੂਆਂ ਦੀ ਖਾਸੀ ਚਰਚਾ ਸੀ ਕਿ ਇਹਨਾਂ 'ਚ ਕੁਝ ਵੀ ਹੋ ਸਕਦਾ ਜੀ। ਹੁਣ ਜਿੰਨਾ ਕੁ ਨਿੱਤਰ ਕੇ ਖਬਰ ਬਾਹਰ ਆਈ ਹੈ ਉਹ ਇਹੀ ਆਈ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਦੇ ਉੱਤੇ ਅੱਗੇ ਵਧ ਰਹੇ ਨੇ, ਪਰ ਅਜੇ ਤੱਕ ਇਹ ਫਿਰ ਵੀ ਸਪਸ਼ਟ ਨਹੀਂਗਾ ਕਿ ਕੀ ਜਿਹੜਾ ਪਹਿਲਾਂ 33% ਵਾਲਾ ਮਹਿਲਾ ਰਾਖਵਾਂਕਰਨ ਬਿੱਲ ਹੈ ਉਸੇ ਤੇ ਸਰਕਾਰ ਅੱਗੇ ਵਧਣ ਜਾ ਰਹੀ ਹੈ, ਜਾਂ ਉਸ ਦੀ ਨਵੀਂ ਰੂਪਰੇਖਾ ਦੇ ਨਾਲ ਨਵਾਂ ਬਿੱਲ ਲਿਆਊਗੀ। ਬਿਲਕੁਲ ਸਹੀ ਹੈ। ਜਾਂ ਮਤਲਬ ਦੋਹਰੇ MP ਵਾਲਾ ਜਿਹੜਾ ਪਹਿਲਾਂ ਕਿਸੇ ਸਮੇਂ ਵਰਤਾਰਾ ਰਿਹਾ, ਇੱਕ ਸੀਟ ਦੇ ਉੱਤੇ 2 MP, ਕੀ ਉਸ ਦੇ ਉੱਤੇ ਇੱਕ MP ਦੇ ਜਿਹਦੇ ਰਹਿ ਕੇ ਇੰਨੀ ਸੀਟਾਂ ਹੋ ਸਕਦੀਆਂ 170 ਦੇ ਕਰੀਬ। ਸੋ ਕੀ ਉਹ ਪੈਮਾਨਾ ਹੈ ਕਿ ਉੱਥੇ ਮਤਲਬ ਜੇ 150 ਸੀਟਾਂ 300 MP ਹੋਣਗੇ 150 ਸੀਟਾਂ ਤੇ, ਇੱਕ ਜਿਹੜਾ ਆਮ ਪਹਿਲਾਂ ਕੋਈ ਵੀ ਲੜ ਸਕਦਾ ਤੇ ਦੂਸਰਾ ਉੱਥੇ ਮਹਿਲਾ ਹੋਊਗੀ। ਸੋ ਇਹਨਾਂ ਦੋਵਾਂ ਚੋਂ ਕਿਹੜਾ, ਪਰ ਮੁੱਖ ਤੌਰ ਤੇ ਮੰਨਿਆ ਜਾ ਰਿਹਾ ਕਿ ਹੁਣ ਇਹ 33% ਵਾਲਾ ਰਾਖਵਾਂਕਰਨ ਲੈ ਕੇ ਆ ਸਕਦੇ ਨੇ। ਠੀਕ ਹੈ। ਉਹਦੇ ਪਹਿਲੂ ਨੇ 18 ਤੋਂ 22 ਸਤੰਬਰ ਤੱਕ ਦਾ ਵਿਸ਼ੇਸ਼ ਸੈਸ਼ਨ ਹੈ ਜੀ, ਤੇ ਚਰਚਾ ਬਾਹਰ ਆਉਂਦੀ ਹੈ ਕਿ 4 ਬਿੱਲ ਲਿਆਉਣੇ ਆ ਜੀ। ਉਹਨਾਂ 4 ਬਿੱਲਾਂ 'ਚ ਨਾ ਇੱਕ ਦੇਸ਼ ਇੱਕ ਚੋਣ ਦਾ ਜ਼ਿਕਰ ਹੈ ਕਿਤੇ, ਨਾ ਮਹਿਲਾ ਰਾਖਵਾਂਕਰਨ ਵਾਲੇ ਬਿੱਲ ਦਾ ਜ਼ਿਕਰ ਹੈ। ਪਹਿਲੇ ਦਿਨ ਦਾ ਸੈਸ਼ਨ ਪੁਰਾਣੀ ਸੰਸਦ ਚੱਲਦਾ ਹੈ, ਉੱਥੇ ਨਰਿੰਦਰ ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਆਪਣੇ ਤੱਕ ਲਿਆਉਂਦੇ ਫਿਰ ਸਾਰਾ ਗੋਗਾ ਆਪਣੀ ਸਰਕਾਰ ਦਾ ਗਾਉਂਦੇ ਨੇ। ਬੇਸ਼ੱਕ ਉਹ ਨਹਿਰੂ ਨੂੰ ਵੀ ਯਾਦ ਕਰਦੇ ਨੇ ਕਿ ਆਜ਼ਾਦੀ ਤੋਂ ਬਾਅਦ ਪਹਿਲਾ ਭਾਸ਼ਣ ਇਸੇ ਸੰਸਦ 'ਚ ਹੋਇਆ ਜੀ, ਹੈ ਨਾ, ਚਾਹੇ ਉਹ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਯਾਦ ਕਰਦੇ ਨੇ, ਉਹ ਇੰਦਰਾ ਦਾ ਹਵਾਲਾ ਦੇ ਕੇ ਬੰਗਲਾਦੇਸ਼ ਦੀ ਗੱਲ ਕਰਦੇ ਨੇ, ਰਾਜੀਵ ਗਾਂਧੀ ਦਾ ਜ਼ਿਕਰ ਆਉਂਦਾ ਹੈ, ਮਨਮੋਹਨ ਸਿੰਘ ਦਾ ਜ਼ਿਕਰ ਆਉਂਦਾ ਹੈ, ਵਾਜਪਾਈ ਜੀ ਦਾ ਜ਼ਿਕਰ ਆਉਂਦਾ ਹੈ, ਤੇ ਫਿਰ ਲਿਆ ਕੇ ਆਪਣੇ ਤੇ ਕਿ ਅਸੀਂ GST ਦਿੱਤਾ, ਅਸੀਂ ਆਹ ਦਿੱਤਾ, ਅਸੀਂ ਇੰਨੀ ਸਬਸਿਡੀ ਦਿੱਤੀ, ਇੰਨਾ ਰਾਖਵਾਂਕਰਨ ਦਿੱਤਾ, ਅਸੀਂ ਇੰਨੀਆਂ ਨੌਕਰੀਆਂ, ਬੜਾ ਕੁਛ ਗਣਾਇਆ ਆਪਣੇ ਵੱਲੋਂ, ਮਤਲਬ ਕਿ ਸਾਰਾ ਕੁਝ ਸਾਡੇ ਟਾਈਮ 'ਚ ਹੋਇਆ। ਉਹ ਗਣਾ ਕੇ ਹੁਣ ਨਵੀਂ ਸੰਸਦ 'ਚ ਅੱਜ ਦਿਨ ਭਾਰਤੀ ਸਮੇਂ ਅਨੁਸਾਰ ਅੱਜ ਮੰਗਲਵਾਰ ਦੀ ਸਵੇਰ ਹੈ, ਸੋ ਅੱਜ 19 ਤਰੀਕ ਤੋਂ ਹੁਣ 22 ਤਰੀਕ ਤੱਕ ਨਵੀਂ ਸੰਸਦ 'ਚ ਚੱਲਣਾ ਸੈਸ਼ਨ। ਪਰ ਕੱਲ ਦੇਰ ਸ਼ਾਮ ਅਚਾਨਕ ਕੈਬਨਿਟ ਦੀ ਬੈਠਕ ਦਾ ਸੁਨੇਹਾ ਮਿਲਦਾ ਜੀ ਕਿ ਹਾਂਜੀ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ, ਤੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਹ ਜਿਹੜੀ ਕੈਬਨਿਟ ਦੀ ਬੈਠਕ ਹੁੰਦੀ ਹੈ, ਉਸ ਕੈਬਨਿਟ ਦੀ ਬੈਠਕ ਮੁਕੰਮਲ ਹੋਣ ਤੋਂ ਬਾਅਦ ਅਧਿਕਾਰਕ ਤੌਰ ਤੇ ਬੈਠਕ 'ਚ ਕੀ ਤੈਅ ਹੋਇਆ ਇਹਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ। ਠੀਕ ਹੈ। ਅਧਿਕਾਰਕ ਤੌਰ ਤੇ ਮੀਡੀਆ ਨੂੰ ਉਹਦੀ ਬਰੀਫਿੰਗ ਕਰਕੇ ਨਹੀਂ ਦੱਸਿਆ ਜਾਂਦਾ। ਨਹੀਂ, ਇੱਕ ਮੰਤਰੀ ਦੀ ਡਿਊਟੀ ਜ਼ਰੂਰ ਲੱਗੀ ਹੁੰਦੀ ਹੈ ਕਿ ਤੈਂ ਆ ਕੇ ਭਾਈ ਬਰੀਫ ਕਰਨਾ, ਅੱਜ ਕੈਬਨਿਟ 'ਚ ਪਾਸ ਹੋਇਆ, ਇਸ ਗੱਲ ਤੇ ਅੱਗੇ ਵਧਾਂਗੇ, ਨਹੀਂ ਕੀਤੀ। ਅੱਛਾ, ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਭਾਈ ਇਹਨਾਂ ਨੇ ਜੋ ਕਰਨਾ ਹੁੰਦਾ ਹੈ ਉਹ ਸੰਸਦ ਮੈਂਬਰਾਂ ਨੂੰ ਤਾਂ ਛੱਡੋ, ਭਾਜਪਾ ਦੇ ਸੰਸਦ ਮੈਂਬਰਾਂ ਨੂੰ ਵੀ ਨਹੀਂ ਪਤਾ ਹੁੰਦਾ, ਉਹ ਕੈਬਨਿਟ ਮੰਤਰੀਆਂ ਨੂੰ ਵੀ ਨਹੀਂ। ਕੱਲ ਕੈਬਨਿਟ ਬੈਠਕ ਦੇ ਵਿੱਚ ਬੈਠੇ ਮੰਤਰੀਆਂ ਨੂੰ ਨਹੀਂ ਪਤਾ ਸੀ ਕਿ ਅੱਜ ਕੀ ਹੋਣਾ। ਠੀਕ ਹੈ। ਸੋ ਇਸ ਲਈ ਅਚਾਨਕ ਕਹਿੰਦੇ ਜੀ ਕਿ ਮਹਿਲਾ ਰਾਖਵਾਂਕਰਨ ਵਾਲਾ ਮਸਲਾ ਆਇਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਆਪਾਂ ਇਸ ਨੂੰ ਬਿੱਲ ਲੈ ਕੇ ਆਵਾਂਗੇ। ਸੋ ਮਨਜ਼ੂਰੀ ਮਿਲ ਗਈ ਕੈਬਨਿਟ ਦੀ, ਤੇ ਹੁਣ ਬਿੱਲ ਆਊਗਾ ਜੀ, ਤੇ ਬਿੱਲ ਦੇ ਉੱਤੇ ਕਹਿੰਦੇ ਜੀ ਮੋਹਰਾਂ ਲਵਾਉਣੀਆਂ। ਅਸਲ 'ਚ ਕੀ ਪਹਿਲੂ ਹੈ, JP ਨੱਡਾ ਨੇ ਕੱਲ 50-60 MP
ਆਪਣੇ ਘਰੇ ਸੱਦ ਕੇ ਬੈਠਕ ਕੀਤੀ ਉਹਨਾਂ ਨਾਲ। ਉਹਨਾਂ 'ਚ ਖਾਸ ਕਰਕੇ ਭਾਜਪਾ ਦੇ ਉਹ MP ਸੀ ਜਿਹੜੇ ਤਿੱਖਾ ਬੋਲਦੇ ਨੇ, ਜਿਹੜੇ ਮਤਲਬ ਬਾਹਾਂ ਚੜਾ ਕੇ ਵਿਰੋਧੀਆਂ ਨੂੰ ਘੇਰਨ ਲਈ, ਲੜਾਈ ਝਗੜਾ ਕਰਨ ਲਈ, ਤੂੰ ਮੈਂ ਕਰਨ ਲਈ ਜਾਣੇ ਜਾਂਦੇ ਨੇ। ਸੋ ਉਹਨਾਂ ਨੂੰ ਕੱਲ ਸਮਝਾਇਆ ਗਿਆ, ਕਹਿੰਦੇ JP ਨੱਡਾ ਵੱਲੋਂ, ਕਿ ਮਹਿਲਾ ਰਾਖਵਾਂਕਰਨ ਦੇ ਮਾਮਲੇ ਤੇ ਆਪਾਂ ਤਿੱਖਾ ਨਹੀਂ ਬੋਲਣਾ। ਠੀਕ ਹੈ, ਆਪਾਂ ਇਸ ਮਸਲੇ ਤੇ ਬੜੇ ਸੂਖਮ, ਸੀਮਤ, ਸ਼ਾਂਤ ਰਹਿਣਾ। ਸੋ ਕਹਿੰਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਇਹ ਵੀ ਇੱਕ ਸਿਆਸੀ ਦਾ ਹੈ ਨਾ BJP ਦਾ। ਦੂਸਰੇ ਪਾਸੇ ਬਕਾਇਦਾ ਤੌਰ ਤੇ ANI ਵੱਡੀ ਨਿਊਜ਼ ਏਜੰਸੀ ਹੈ, ਉਸ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਕਿ ਕੱਲ ਕੈਬਨਿਟ ਦੇ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਠੀਕ ਹੈ, ਇਸ ਗੱਲ ਦੀ ਪੁਸ਼ਟੀ ਸਰਕਾਰ ਦੇ ਕਿਸੇ ਮੰਤਰੀ ਨੇ, ਕਿਸੇ ਅਧਿਕਾਰੀ ਨੇ ਅਜੇ ਤੱਕ ਨਹੀਂ ਕੀਤੀ। ਪਰ ਇਸੇ ਕੈਬਨਿਟ ਬੈਠਕ 'ਚ ਸ਼ਾਮਲ ਇੱਕ ਮੰਤਰੀ ਨੇ, ਪ੍ਰਹਲਾਦ ਪਟੇਲ ਨੇ, ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਜੀ ਮਹਿਲਾ ਰਾਖਵਾਂਕਰਨ ਕੈਬਨਿਟ 'ਚ ਤਾਂ ਹੋ ਗਿਆ ਮੈਨੂੰ, ਤੇ ਉਹ ਪੋਸਟ ਪਾਉਣ ਦੇ ਚੰਦ ਮਿੰਟ ਬਾਅਦ ਹਟਾ ਵੀ ਗਈ ਜੀ। ਹੁਣ ਉਹ ਜੋਸ਼ 'ਚ ਪਾ ਗਿਆ, ਅਣਗਹਿਲੀ 'ਚ ਪਾ ਗਿਆ, ਤੇ ਬਾਅਦ 'ਚੋਂ ਝਾੜ ਪਈ ਕਿ ਦੱਸਣਾ ਥੋੜਾ, ਨਹੀਂ ਤਾਂ ਦੂਏ ਤਿਆਰੀ ਕਰ ਲੈਣਗੇ ਕੋਈ ਨਾ ਕੋਈ। ਸੋ ਪਰ ਤਾਂ ਵੀ ਜੀ ਇਹ ਗੱਲ ਅਜੇ ਥੱਲਿਓਂ ਬਾਹਰ ਹੈ ਕਿ ਲੱਗ ਰਿਹਾ ਹੈ, ਤੇ ਸੰਭਾਵਨਾ ਦਿੱਲੀ ਦੇ ਗਲਿਆਰਿਆਂ ਤੋਂ ਜੋ ਜਾਣਕਾਰੀ ਮਿਲ ਰਹੀ ਉਹੀ ਹੈ ਕਿ ਅੱਜ ਹੀ ਮਹਿਲਾ ਰਾਖਵਾਂਕਰਨ ਪੇਸ਼ ਕੀਤਾ। ਅਸਲ ਦੇ ਵਿੱਚ ਤਾਂ ਇਹ ਰਾਜ ਸਭਾ 'ਚ ਪਾਸ ਹੈ ਜੀ। ਮੈਂ ਤਾਂ ਹੀ ਗੱਲ ਕਰ ਰਿਹਾ ਕਿ ਜੇ ਤਾਂ ਉਹੀ ਬਿੱਲ ਨੂੰ ਅੱਗੇ ਵਧਾਉਣਾ ਫਿਰ ਤਾਂ ਲੋਕ ਸਭਾ 'ਚ ਆਊਗਾ ਤੇ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਊਗਾ। ਜੇ ਨਹੀਂ ਆ ਫਿਰ ਇਹਦੀ ਰੂਪਰੇਖਾ ਬਦਲ ਕੇ ਆਉਂਦੀ ਹੈ, ਫਿਰ ਲੋਕ ਸਭਾ ਤੋਂ ਰਾਜ ਸਭਾ ਹੋ ਕੇ ਫਿਰ ਰਾਸ਼ਟਰਪਤੀ ਜਾਊਗਾ। ਅਸਲ 'ਚ 2010 ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਤਦ 9 ਮਾਰਚ 2010 ਨੂੰ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕਿਆ ਜੀ, ਬਹੁਮਤ ਨਾਲ ਪਾਸ ਹੋ ਚੁੱਕਿਆ। ਪਰ ਉਸ ਸਮੇਂ RJD ਔਰ ਸਮਾਜਵਾਦੀ ਪਾਰਟੀ ਨੇ ਇਸ ਗੱਲੋਂ ਮਨਮੋਹਨ ਸਰਕਾਰ ਨੂੰ ਧਮਕੀ ਦਿੱਤੀ ਕਿ ਅਸੀਂ ਭਾਈ ਸਮਰਥਨ ਵਾਪਸ ਲੈ ਲਾਂਗੇ ਜੇ ਤੁਸੀਂ ਇਸ 33% ਦੇ ਅੰਦਰ ਵੀ 1/3 SC BC ਤੇ ਪਛੜੇ ਭਾਈਚਾਰੇ ਦੀਆਂ ਮਹਿਲਾਵਾਂ ਦੇ ਲਈ ਵੱਖਰਾ ਰਾਖਵਾਂਕਰਨ ਨਾ ਰੱਖਿਆ। ਅੱਛਾ, ਠੀਕ ਹੈ। ਸੋ ਸਰਕਾਰ ਦਾ, ਮਨਮੋਹਨ ਸਰਕਾਰ ਦਾ ਜਾਂ ਕਾਂਗਰਸੀਆਂ ਦਾ ਤਰਕ ਸੀ ਕਿ ਅਸੀਂ ਤਾਂ ਪਹਿਲ ਕਦਮੀ ਕਰ ਰਹੇ ਹਾਂ ਮਹਿਲਾ ਰਾਖਵਾਂਕਰਨ ਬਿੱਲ ਲਿਆ ਕੇ, ਤੇ ਕੁੱਲ MP ਜਿੰਨੇ ਚੁਣੇ ਜਾਂਦੇ ਨੇ ਉਹਨਾਂ 'ਚ ਕੋਟਾ ਤੈਅ ਹੈ SC BC ਤੇ ਪਛੜੇ ਵਰਗ ਦਾ। ਸੋ ਉਸ ਕੋਟੇ 'ਚੋਂ ਹੀ 33% ਚੋਂ ਵੀ ਉਹਨਾਂ ਨੂੰ ਕੋਟਾ ਮਿਲਣਾ ਹੀ ਮਿਲਣਾ। ਠੀਕ ਹੈ। ਤੇ ਸਮਾਜਵਾਦੀ ਪਾਰਟੀ ਔਰ RJD ਵਾਲੇ ਕਹਿੰਦੇ ਕਿ RJD ਵਾਲੇ ਉਸ ਸਮੇਂ 2010 ਕਹਿੰਦੇ ਕਿ ਨਾ, 33% ਚੋਂ ਵੀ 1/3, 1/3 ਵੱਖਰਾ ਦਿਓ, ਤੇ ਨਹੀਂ ਅਸੀਂ ਸਮਰਥਨ ਵਾਪਸ ਲੈਣ ਲੱਗੇ ਹਾਂ। ਸਮਰਥਨ ਵਾਪਸ ਲੈਣ ਦਾ ਮਤਲਬ ਸੀ ਮਨਮੋਹਨ ਸਰਕਾਰ ਡਿੱਗ ਜਾਣੀ ਸੀ, UPA ਸਰਕਾਰ ਡਿੱਗ ਜਾਣੀ ਸੀ। ਠੀਕ ਹੈ। ਸੋ ਇਸ ਡਰ ਤੋਂ ਕਿ ਸਰਕਾਰ ਨਾ ਡਿੱਗੇ, ਕਹਿੰਦੇ ਜੀ ਕਿ ਇਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਰੋਕ ਲਿਆ, ਲੋਕ ਸਭਾ 'ਚ ਬਿੱਲ ਨਹੀਂ ਲਿਆਂਦਾ। ਹੁਣ ਕੱਲ ਪਹਿਲੇ ਦਿਨ ਜਦੋਂ ਚਰਚਾ ਹੋਈ ਤਾਂ ਉਸ ਦਿਨ ਵੀ ਸੋਨੀਆ ਗਾਂਧੀ ਨੇ ਕਹਿੰਦੇ ਸਵਾਲ ਖੜਾ ਕੀਤਾ ਕਿ ਮਹਿਲਾ ਰਾਖਵਾਂਕਰਨ ਬਿੱਲ ਕਿੱਥੇ ਆ। ਜਾਂ ਤਾਂ ਕਾਂਗਰਸ ਨੂੰ ਭਣਕ ਲੱਗ ਗਈ ਹੋਣੀ ਕਿ ਸ਼ਾਮ ਨੂੰ ਕੈਬਨਿਟ 'ਚ ਕਰਨਗੇ, ਜਾਂ ਤੁੱਕਾ ਚੱਲ ਗਿਆ। ਹੁਣ ਕਾਂਗਰਸ ਕਹਿੰਦੀ ਅਸੀਂ ਬਿਨਾਂ ਸਮਰਥਨ, ਬਿਨਾਂ ਕਿਸੇ ਮੰਗ ਤੋਂ ਇਹਦਾ ਸਮਰਥਨ ਕਰਾਂਗੇ, ਬਿਨਾਂ ਕਿਸੇ ਆਧਾਰ ਤੋਂ, ਮਤਲਬ ਕਿ ਕਾਂਗਰਸ ਦਾ ਸਮਰਥਨ ਹੈ ਜੀ ਇਸ ਗੱਲ ਨੂੰ। ਉਹ ਤਾਂ ਇਹ ਕੋਸ਼ਿਸ਼ ਕਰਨਗੇ ਨਾ ਕਿ ਪਹਿਲ ਅਸੀਂ ਕੀਤੀ ਹੋਈ ਆ। ਇਸੇ ਲਈ ਸੰਭਾਵਨਾ ਹੈ ਕਿ ਇਹਦੀ ਮਾੜੀ ਮੋਟੀ ਸ਼ਕਲ ਸੂਰਤ ਬਦਲ ਵੀ ਸਕਦੀ ਹੈ ਭਾਜਪਾ, ਤਾਂ ਕਿ ਉਹਨਾਂ ਦੇ ਕੋਟੇ 'ਚ ਨਾ ਚਲਾ ਜਾਵੇ ਕਿਤੇ। ਸੋ ਇਹ ਖੇਲ ਜੋ ਮਰਜ਼ੀ ਹੋਵੇ ਜੀ, ਉਮੀਦ ਕੀਤੀ ਜਾ ਰਹੀ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਦੇ ਨਾਲ ਭਾਰਤੀ ਸੰਸਦ ਦੇ ਵਿੱਚ ਹੁਣ ਹਰ ਤੀਜਾ ਸੰਸਦ ਮੈਂਬਰ ਮਹਿਲਾ ਔਰਤ ਬੀਬੀ ਹੋਏਗੀ। ਠੀਕ ਹੈ। 33% ਦਾ ਮਤਲਬ ਹਰ ਤੀਸਰਾ ਉਹ ਬਣ ਜਾਣਾ। ਅੱਜ ਦੀ ਸਥਿਤੀ ਜੇਕਰ ਤੁਸੀਂ ਦੇਖੋ ਤਾਂ ਲੋਕ ਸਭਾ ਦੇ ਵਿੱਚ ਮਤਲਬ ਕਿ ਲੋਕ ਸਭਾ ਦੇ ਵਿੱਚ 82 ਮੈਂਬਰ ਨੇ ਜੀ ਜਿਹੜੀਆਂ ਬੀਬੀਆਂ, ਤੇ ਮਤਲਬ 15% ਬਣਦਾ। ਰਾਜ ਸਭਾ ਦੇ ਵਿੱਚ 31 ਨੇ ਜੀ, ਠੀਕ ਹੈ, 13% ਬਣਦਾ। ਜੇ ਮੈਂ ਵਿਧਾਨ ਸਭਾ ਦੀ ਗੱਲ ਕਰਾਂ, ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਹਿਮਾਚਲ, ਰਾਜਸਥਾਨ, ਜੇਕਰ ਮੈਂ ਆਪਣੇ ਖੇਤਰ ਦੀ ਗੱਲ ਕਰਾਂ ਤਾਂ 10 ਤੋਂ 12% ਬੀਬੀਆਂ ਨੇ। ਸੋ ਜੇਕਰ ਇਹ ਬਿੱਲ ਪਾਸ ਹੁੰਦਾ ਹੈ, ਪਾਸ ਹੋਣ ਤੋਂ ਰਾਸ਼ਟਰਪਤੀ ਮੋਹਰ ਲੱਗ ਕੇ ਕਾਨੂੰਨ ਦਾ ਰੂਪ ਧਾਰਦਾ ਹੈ, ਤਾਂ ਸੰਸਦ ਦੇ ਵਿੱਚ ਹਰ ਤੀਜਾ ਸੰਸਦ ਮੈਂਬਰ ਲੋਕ ਸਭਾ ਤੇ ਰਾਜ ਸਭਾ 'ਚ ਮਹਿਲਾ ਹੋਏਗੀ ਜੀ, ਔਰ ਹਰ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ 33% ਸਥਾਨ ਮਿਲੇਗਾ। ਸੋ ਇੱਕ ਚੰਗੀ ਪਹਿਲ ਕਦਮੀ ਵਜੋਂ ਦੇਖਿਆ ਜਾ ਰਿਹਾ, ਬਸ਼ਰਤੇ ਭਾਜਪਾ ਦਾ ਸਿਆਸੀਕਰਨ 2024 ਦਾ ਲਾਹਾ ਲੈਣ ਦੇ ਹਵਾਲੇ ਨਾਲ ਦੇਖੇ
ਪਰ ਸਭ ਨੂੰ ਸਮਝ ਆਉਂਦਾ ਹੈ ਕਿ ਬੀਬੀਆਂ ਦੀਆਂ ਵੋਟਾਂ ਲੈਣ ਦੇ ਲਈ ਉਹਨਾਂ ਦੀ ਕੋਸ਼ਿਸ਼ ਹੈ, ਜਦੋਂ ਕਿ ਬੀਬੀਆਂ ਨੂੰ ਇਹ ਹੱਕ ਬਹੁਤ ਦੇਰ ਪਹਿਲਾਂ ਮਿਲ ਜਾਣਾ ਚਾਹੀਦਾ। ਜੀ। ਤੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ, ਕਹਿੰਦੇ ਕੇਂਦਰ ਤੋਂ ਹੁਣ ਵਿਸ਼ੇਸ਼ ਪੈਕੇਜ ਮੰਗਿਆ ਤੇ 1.5 ਕੁ ਮਹੀਨਾ ਪਹਿਲਾਂ ਹੋ ਗਿਆ ਭਗਵੰਤ ਮਾਨ ਉਦੋਂ ਕਹਿੰਦੇ ਸੀ ਅਸੀਂ ਸਾਨੂੰ ਚਾਹੀਦਾ ਨਹੀਂ ਕੇਂਦਰ ਤੋਂ ਕੋਈ ਪੈਸਾ, ਇਸ ਤਾਂ ਦਵਾਨੀ ਨਹੀਂ ਮੰਗਦੇ। ਪ੍ਰਵੀਨ ਜੀ, ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਸੀ, ਭਾਰੀ ਨੁਕਸਾਨ ਸੀ, ਸਾਡੇ ਦਰਿਆ, ਨਦੀਆਂ, ਨਾਲੇ, ਚੋਏ ਬੜੇ ਉਫਾਨ ਤੇ ਸੀ, ਖੇਤ ਤਾਂ ਖੇਤ, ਘਰ, ਪਿੰਡ, ਗਲੀਆਂ, ਮੁਹੱਲੇ ਤੱਕ ਪਾਣੀ ਨਾਲ ਭਰੇ ਸੀ। ਤੇ ਉਸ ਸਮੇਂ ਮਤਲਬ ਕਿ ਰਾਹਤ ਪੈਕੇਜਾਂ ਦੀ ਮੰਗ ਜਦੋਂ ਪੰਜਾਬ ਦੇ ਕੁਝ ਸਿਆਸੀ ਧਿਰਾਂ ਵੱਲੋਂ, ਕੁਝ ਲੀਡਰਾਂ ਵੱਲੋਂ ਕੀਤੀ ਗਈ ਕਿ ਕੇਂਦਰ ਤੋਂ, ਤਦ ਭਗਵੰਤ ਮਾਨ ਹੋਰੀ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਸਾਨੂੰ ਨਹੀਂ ਲੋੜ, ਅਸੀਂ ਨਹੀਂ ਮੰਗਦੇ ਕਿਸੇ ਤੋਂ, ਅਸੀਂ ਭਿਖਾਰੀ ਨਹੀਂ ਆ, ਅਸੀਂ ਨਹੀਂ ਲੈਣਾ ਕੋਈ। ਪਰ ਉਸੇ ਸਮੇਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਹਿੰਦੇ ਮੈਂ ਚਿੱਠੀਆਂ ਲਿਖ ਕੇ ਮੰਗ ਰਿਹਾ ਜੀ ਰਾਹਤ ਪੈਕੇਜ। ਜੀ, ਇਹ ਤਾਂ ਗੱਲ ਉੱਥੇ ਤੱਕ ਰਹੀ। ਪਰ ਪੇਂਡੂ ਵਿਕਾਸ ਫੰਡ ਕੇਂਦਰ ਲਗਾਤਾਰ ਹੁਣ ਰੋਕ ਰਿਹਾ ਜੀ। ਕਰੀਬ 4000 ਕਰੋੜ ਦਾ ਪੇਂਡੂ ਵਿਕਾਸ ਫੰਡ ਸਾਡਾ ਉੱਧਰ ਖੜਾ ਹੈ ਤੇ ਉਹਦੀ ਅਦਾਇਗੀ ਕਰਨ ਤੋਂ ਕੇਂਦਰ ਭੱਜ ਰਿਹਾ। ਹੌਲੀ ਹੌਲੀ ਉਹਨੇ ਫੰਡ ਬੰਦ ਕਰਨਾ ਹੈ, ਇਹ ਫੰਡ ਮੁਕਾਉਣਾ ਹੈ। ਤੇ ਪੇਂਡੂ ਵਿਕਾਸ ਫੰਡ ਮੁੱਕਣ ਦਾ ਮਤਲਬ ਸਾਡੀਆਂ ਸਰਕਾਰੀ ਮੰਡੀਆਂ ਬੰਦ, ਸਾਡੀਆਂ ਸਰਕਾਰੀ ਮੰਡੀਆਂ ਦਾ ਭੋਗ ਪੈਣਾ ਹੈ ਜੀ। ਤੇ ਉਹ 4000 ਕਰੋੜ, ਲਗਭਗ 3.97 ਕਰੋੜ ਦਾ ਜਿਹੜਾ RDF ਪੇਂਡੂ ਵਿਕਾਸ ਫੰਡ ਬਕਾਇਆ ਖੜਾ ਹੈ, ਉਹਦੀ ਵੀ ਪੁਰਜੋਰ ਹੁਣ ਕੇਂਦਰ ਤੋਂ ਮੰਗ ਕੀਤੀ ਜਾ ਰਹੀ ਹੈ। ਜਿਹੜਾ ਸਾਡਾ ਹੱਕ ਹੈ ਸੂਬੇ ਦਾ, ਉਹ ਸਾਨੂੰ ਮਿਲਣਾ ਚਾਹੀਦਾ। ਪਰ ਜਿਹੜੀ ਸਿਆਸਤ ਹੋ ਰਹੀ ਹੈ ਵਿਸ਼ੇਸ਼ ਪੈਕੇਜ ਨੂੰ ਲੈ ਕੇ, ਉਹ ਸਮਝੋ ਪਰੇ ਹੈ ਜੀ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਸਾਨੂੰ ਕਿਸੇ ਪੈਕੇਜ ਦੀ ਲੋੜ ਨਹੀਂ, ਅਸੀਂ ਨਹੀਂ ਮੰਗਣਾ, ਅਸੀਂ ਭਿਖਾਰੀ ਨਹੀਂ ਹੈਗੇ। ਠੀਕ ਹੈ, ਹਾਂਜੀ ਹਾਂਜੀ, ਅਸੀਂ ਸਮਰੱਥਾਂ, ਅਸੀਂ ਆਪੇ ਕਰ ਲਾਂਗੇ। ਪਰ ਅਜੇ ਤੱਕ ਨਾ ਮੂੰਗੀ ਦਾ ਮਿਲਿਆ, ਨਾ ਕਣਕ ਦਾ ਮਿਲਿਆ, ਤੇ ਨਾ ਇਹ ਨੁਕਸਾਨ ਦਾ ਮਿਲਿਆ। ਕਿੱਥੇ ਰੁਲ ਗਿਆ ਪਟਵਾਰੀਆਂ ਦਾ ਮੁੱਦਾ ਤੇ ਕਿੱਥੇ ਰੁਲ ਗਿਆ ਮੁਆਵਜ਼ਿਆਂ ਦਾ ਮੁੱਦਾ। ਜਿਹਨੂੰ ਕਹਿੰਦੇ ਸੀਗੇ ਕਿ ਅਸੀਂ ਜੀ 12-12 ਦੇਵਾਂਗੇ, ਉੱਥੇ ਕਹਿੰਦੇ 4-4 3-3 ਵੀ ਨਹੀਂ ਮਿਲ ਰਿਹਾ। ਸੋ ਕਾਫੀ ਵੱਡਾ ਮੁੱਦਾ। ਪਰ ਇਹ ਸਭ ਦੇ ਦਰਮਿਆਨ ਇਸ ਦੌਰਾਨ ਦਿੱਲੀ ਦੇ ਵਿੱਚ ਸਰਬ ਪਾਰਟੀ ਬੈਠਕ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਹਵਾਲੇ ਨਾਲ ਦਿੱਲੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਪੰਜਾਬ ਦੇ ਲਈ ਵੱਖਰੇ ਰਾਹਤ ਪੈਕੇਜ ਦੀ ਮੰਗ ਕਰਦੇ। ਸੰਜੇ ਸਿੰਘ ਕਹਿੰਦੇ ਜੀ ਮੈਂ ਬਕਾਇਦਾ ਤੌਰ ਤੇ ਆਵਾਜ਼ ਚੱਕੀ ਆ ਕਿ ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਕੇਂਦਰ ਦਾ ਫਰਜ਼ ਬਣਦਾ ਹੈ ਕਿ ਸੂਬੇ ਨੂੰ, ਬਿਲਕੁਲ ਜੀ, ਪੰਜਾਬ ਜੋ ਕੁਛ ਆਪਣੇ ਤਨ ਮਨ ਧਨ ਤੇ ਹੰਢਾਉਂਦਾ ਹੈ ਉਹਦੇ ਲਈ ਕਦੇ ਵੀ ਕੇਂਦਰ ਨੇ ਪੰਜਾਬ ਦਾ ਸਹਿਯੋਗ ਨਹੀਂ ਕੀਤਾ। ਚਾਹੇ ਰਾਜਨੀਤਿਕ ਪਾਰਟੀਆਂ ਦਾ ਆਪਣਾ ਵਖਰੇਵਾਂ ਹੋਵੇ, ਚਾਹੇ ਲੀਡਰਾਂ ਦੀ ਖਿੱਚੋਤਾਣ ਹੋਵੇ, ਚਾਹੇ ਪੰਜਾਬ ਪ੍ਰਤੀ ਬੇਰੁਖਾ ਵਿਵਹਾਰ ਹੋਵੇ, ਪਰ ਪੰਜਾਬ ਨੇ ਹਮੇਸ਼ਾ ਦੇਸ਼ ਦੀ ਢਾਲ ਬਣ ਕੇ ਕੰਮ ਕੀਤਾ ਤੇ ਉਹਦਾ ਖਮਿਆਜਾ ਸਾਨੂੰ ਇਹ ਮਿਲਿਆ ਕਿ ਸਾਨੂੰ ਕੇਂਦਰ ਵੱਲੋਂ ਸਾਡੇ ਹੀ ਟੈਕਸ ਵਸੂਲ ਕੇ ਜਿਹੜਾ ਪੈਸਾ ਇਕੱਠਾ ਕਰਕੇ ਲੈ ਜਾਂਦੇ ਨੇ, ਉਹਦਾ ਵੀ ਨਹੀਂ ਪੂਰਾ ਦਿੰਦੇ ਜੀ। ਸਾਡੀ ਤਾਂ GST ਨਹੀਂ ਸਮੇਂ ਸਿਰ ਦਿੰਦੇ। ਸੋ ਇਸ ਲਈ ਹੁਣ ਇਹ ਸੰਜੇ ਸਿੰਘ ਹੋਰੀ ਕਹਿੰਦੇ ਜੀ ਮੈਂ ਰਾਹਤ ਪੈਕੇਜ ਵੀ ਮੰਗਿਆ ਤੇ ਮੈਂ RDF ਦਾ ਵੀ ਹਵਾਲਾ ਦਿੱਤਾ ਤੇ ਇਹਦੇ ਲਈ ਪੰਜਾਬ ਦੇ ਵਿੱਤ ਮੰਤਰੀ ਚਿੱਠੀਆਂ ਲਿਖ ਚੁੱਕੇ ਨੇ। RDF ਲਈ ਤਾਂ ਪੰਜਾਬ ਦੇ ਮੁੱਖ ਮੰਤਰੀ ਚਿੱਠੀਆਂ ਲਿਖ ਚੁੱਕੇ ਨੇ। ਸੋ ਇੱਕ ਵਾਰ ਫਿਰ ਰਾਹਤ ਪੈਕੇਜ ਦੀ ਗੱਲ ਉੱਠੀ ਹੈ, ਪਰ ਕੇਂਦਰ ਨੇ ਕੋਈ ਹੁੰਗਾਰਾ ਤੱਕ ਨਹੀਂ ਭਰਿਆ ਜੇ ਜੀ ਪ੍ਰਵੀਨ ਜੀ। ਨਾ RDF ਦੀ ਅਦਾਇਗੀ ਕਰਨ ਲਈ, ਪਿੰਡੂ ਵਿਕਾਸ ਫੰਡ ਅਦਾ ਕਰਨ ਲਈ ਜਿਹੜਾ ਸਾਡਾ ਉੱਧਰ ਖੜਾ ਹੈ, ਨਾ ਸਾਡੀ ਸਮੇਂ ਸਿਰ GST ਅਦਾ ਕਰ ਰਹੇ ਨੇ, ਤੇ ਨਾ ਹੀ ਕੋਈ ਸਪੈਸ਼ਲ ਰਾਹਤ ਪੈਕੇਜ ਦੇਣ ਲਈ ਹਾਮੀ ਭਰੀ ਆ। ਹਾਂ, ਹੋ ਸਕਦਾ ਕੱਲ ਨੂੰ ਜਾ ਕੇ ਜਾਖੜ ਲਿਆਉਣ ਕੁਛ, ਜੀ ਜੀ, ਫਿਰ ਪਤਾ ਨਹੀਂ, ਫਿਰ ਦੇ ਦੇਣ, ਹਾਂਜੀ ਹਾਂਜੀ, ਹੈ ਨਾ। ਪਰ ਉਹ ਇਸ ਲਈ ਨਹੀਂ ਦੇਣਾ ਕਿ ਹਾਂ ਹੁਣ ਭਗਵੰਤ ਮਾਨ ਹੋਣੀ ਜਾਂ ਕੇਜਰੀਵਾਲ ਹੋਰੀ ਅਜੇ ਤਾਂ ਇੰਡੀਆ ਗੱਠਜੋੜ ਚ ਨੇ, ਜਦੋਂ ਇਹਨਾਂ ਕਿ ਨਹੀਂ ਦਾਣਾ ਸਿੱਟ ਲੈਣਗੇ ਫਿਰ ਸ਼ਾਇਦ ਇਹ ਵੀ ਇਹਨਾਂ ਨੂੰ ਵੀ ਦੇ ਦੇਣ। ਸੋ ਇਹ ਸਾਰੀ ਸਿਆਸੀ ਖੇਡ, ਜਦੋਂ ਕਿ ਸਰਕਾਰਾਂ ਵਾਂਗ ਵਿਚਰਨੀਆਂ ਚਾਹੀਦੀਆਂ ਨੇ, ਪਾਰਟੀਆਂ ਵਾਂਗ ਨਹੀਂ। ਪਰ ਅਫਸੋਸ ਕੋਈ ਵੀ ਸਰਕਾਰ, ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ, ਉਹ ਪਾਰਟੀਆਂ ਵਾਂਗ ਹੀ ਕੰਮ ਕਰ ਰਹੀਆਂ ਨੇ, ਹੁਣ ਸਰਕਾਰਾਂ ਵਾਂਗ ਕੰਮ ਨਹੀਂ ਕਰਦੀਆਂ, ਜਿਹਦਾ ਖਮਿਆਜਾ ਪੰਜਾਬ ਸੂਬੇ ਨੂੰ ਭੁਗਤਣਾ ਪੈ ਰਿਹਾ। ਜੀ ਬਿਲਕੁਲ। ਤੇ ਸ਼ਰਮਾ ਜੀ ਕਹਿੰਦੇ ਕਾਰਜਕਾਰਨੀ ਭਾਜਪਾ ਦੀ ਬਣੀ ਹੈ ਤੇ ਭਰਮਾਰ ਵਿੱਚ ਪੰਜਾਬ ਦੀ ਕਾਰਜਕਾਰਨੀ ਦੇ ਵਿੱਚ ਕਾਂਗਰਸੀਆਂ ਦੀ ਹੈ। ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ, ਪਿਛਲੇ ਦਿਨੀ ਇੱਕ ਵਾਰ ਰਾਜਪਾਲ ਨੂੰ ਮੰਗ ਪੱਤਰ ਦੇਣਗੇ। ਬਿਲਕੁਲ ਜੀ, ਬਿਲਕੁਲ ਧਿਆਨ ਚ, ਜੀ ਜੀ। ਤੇ ਉਸ ਦਿਨ ਦੀ ਫੋਟੋ ਦੂਏ ਦਿਨ ਅਖਬਾਰਾਂ ਚ ਨਸਰ ਹੋਈ ਤੇ ਮੈਂ ਫੋਟੋ ਦੇਖ ਕੇ ਮੈਨੂੰ ਲੱਗਿਆ ਕਿ ਲੈ ਵੀ ਕਿਤੇ ਅਖਬਾਰਾਂ ਨੇ ਗਲਤ ਫੋਟੋ ਲਾਤੀ ਤੇ ਲਿਖਿਆ ਇਹ ਹੈ ਕਿ ਭਾਜਪਾਈਆਂ ਦਾ ਵਕਤ ਮਿਲਿਆ। ਮੈਂ ਕਿਹਾ ਵੀ ਜਾਖੜ ਨੂੰ ਭਾਜਪਾਈ ਸਮਝ ਕੇ ਉਹਨਾਂ ਨੇ ਫੋਟੋ ਕੋਈ ਪੁਰਾਣੀ ਚੱਕ ਲਿਆ, ਸਾਰੇ ਕਾਂਗਰਸੀ ਖੜੇ ਆ। ਤੇ ਫਿਰ ਮੈਂ ਥੱਲੇ ਕੈਪਸ਼ਨ ਪੜ੍ਹੀ, ਕੈਪਸ਼ਨ ਚ ਪਤਾ ਲੱਗਿਆ ਕਿ ਨਹੀਂ, ਇੱਕ ਟਕਸਾਲੀ ਭਾਜਪਾਈ ਵੀ ਵਿੱਚ ਹੈਗਾ।
ਇੱਕ ਅੱਛਾ ਮੈਂਬਰ ਭਾਜਪਾ ਹੀ ਸੀ, ਬਾਕੀ ਸਾਰੇ ਨਵੇਂ ਜਿਨ੍ਹਾਂ ਨੇ ਅਜੇ ਅੱਲਾ ਅੱਲਾ ਕਹਿਣਾ ਸਿੱਖਿਆ ਸੀ। ਹਾਂਜੀ ਸੋ ਕਹਿੰਦੇ ਨਵਾਂ ਬਣਿਆ ਮੌਲਵੀ ਫਿਰ ਜਿਆਦਾ ਉੱਚੀ ਕਹਿੰਦਾ ਅੱਲਾ ਅੱਲਾ, ਨਾ ਉਹ ਕਹਾਵਤ ਉਸ ਨੂੰ ਸੱਚ ਕਰਦੀ ਸੀ, ਉਹ ਤਸਵੀਰ ਕੇ ਇਹ ਜਿਆਦਾ ਫਿਰ ਭਾਜਪਾਈ ਬਣਾ ਦਿਖਾ ਰਹੇ ਸੀ। ਸੋ ਇਹ ਕਹਿੰਦੇ ਜੀ ਕਿ ਇਹ ਸਾਰੇ ਤਾਂ ਉਹ ਨਵੇਂ ਭਾਜਪਾਈ ਬਣੇ ਕਾਂਗਰਸੀ ਨੇ, ਉਹ ਦੇਖਿਆ ਜੀ ਪਰ ਜਿਸ ਦਿਨ ਤੋਂ ਸੁਨੀਲ ਜਾਖੜ ਪ੍ਰਧਾਨ ਬਣੇ ਨੇ ਤਦ ਤੋਂ ਭਾਜਪਾਈ ਔਖੇ ਖਾਸੇ ਨੇ। ਔਖੇ ਤਾਂ ਹੈਗੇ ਨੇ, ਹਾਂਜੀ। ਪਰ ਭਾਜਪਾ ਦੇ ਵਿੱਚ ਇੱਕ ਪਹਿਲੂ ਆ ਕਿ ਭਾਜਪਾ ਵਾਲੇ ਨਾ ਵਿਰੋਧ, ਰੋਸ, ਧਰਨਾ, ਆਪਣੇ ਹੀ ਧਿਰ ਦੇ ਖਿਲਾਫ ਪ੍ਰਦਰਸ਼ਨ ਅਜੇ ਉਹ ਕਰਨ ਦੀ ਸਥਿਤੀ 'ਚ ਨਹੀਂ ਹੈ। ਹਾਂ, ਕੋਈ ਅਨਿਲ ਜੋਸ਼ੀ ਜੰਮ ਜਾਂਦਾ। ਪੰਜਾਬ ਦੇ ਵਿੱਚ ਬਾਦਲਾਂ ਦੀ ਸਰਕਾਰ, ਹਾਂਜੀ, ਤੇ ਕੈਬਨਿਟ ਦੇ ਵਿੱਚ ਭਾਜਪਾ, ਭਾਈਵਾਲ, ਤੇ ਕਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰਦੇ ਸੀ, ਕਦੇ ਡੀਸੀਆਂ ਤੋਂ ਤੇ ਐਸਐਸਪੀਆਂ ਤੋਂ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਸੀ। ਨਹੀਂ ਸੁਣਿਆ ਤਾਂ ਇੱਕ ਵਾਰ ਗੁੱਸੇ 'ਚ ਆ ਕੇ ਮਦਨ ਮੋਹਨ ਮਿੱਤਲ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਖਾਸ ਮੰਨੇ ਜਾਂਦੇ ਸੀ, ਉਹ ਵੀ ਧਰਨੇ ਤੇ ਬੈਠ ਗਏ ਸੀ ਸਕੱਤਰ ਦੇ ਵਿੱਚ। ਤੇ ਫੇਰ ਕੇਰਾਂ ਇਹ ਇਕੱਠੇ ਹੋ ਕੇ ਸਾਰੇ 2-3 ਵਾਰ ਆਪਣੀਆਂ ਮੰਗਾਂ ਲੈ ਕੇ ਅਡਵਾਨੀ ਔਰ ਵਾਜਪਾਈ ਤੱਕ ਵੀ ਗਏ ਜੀ, ਪਰ ਉਹ ਮਿੱਠੀਆਂ ਗੋਲੀਆਂ ਦੇ ਕੇ ਤੁਰ ਦਿੰਦੇ ਸੀ ਕਿ ਕੋਈ ਨਾ ਵਕਤ ਆਏਗਾ। ਤੇ ਹੁਣ ਭਾਜਪਾਈਆਂ ਨੂੰ ਲੱਗਿਆ ਕਿ ਸਾਡਾ ਵਕਤ ਆ ਗਿਆ, ਅਕਾਲੀਆਂ ਤੋਂ ਚੂੜਾ ਛੁੱਟ ਗਿਆ ਤੇ ਅਸੀਂ ਹੁਣ 117 ਤੇ ਲੜਾਂਗੇ, ਚਾਹੇ ਹਾਰੀਏ ਚਾਹੇ ਜਿੱਤੀਏ। ਕਹਿਣ ਨੂੰ ਤਾਂ ਹੈ ਕਿ ਐਮਐਲਏ ਦੀ ਚੋਣ ਲੜੀ ਆ, ਅਸੀਂ 13 ਦੀਆਂ 13 ਐਮਪੀ ਤੇ ਲੜਾਂਗੇ, ਚਾਹੇ ਜਿੱਤੀਏ ਚਾਹੇ ਹਾਰੀਏ। ਕਹਿਣ ਨੂੰ ਤਾਂ ਹੈ ਕਿ ਐਮਪੀ ਦੀ ਚੋਣ ਲੜੀ ਆ। ਉਹ ਕਹਿੰਦੇ ਪਹਿਲਾਂ ਅਕਾਲੀ ਖਾ ਜਾਂਦੇ ਸੀ, ਹੁਣ ਸਾਨੂੰ ਕਾਂਗਰਸੀ ਖਾ ਰਹੇ ਨੇ ਜੀ। ਤੇ ਕਾਂਗਰਸੀਆਂ ਨੂੰ ਇਹ ਡਰ ਲੱਗੀ ਜਾਂਦਾ ਕਿ ਭਾਜਪਾ ਤੇ ਆਪ ਦੇ ਨਾਲ ਜਿੱਥੇ ਵੀ ਕਿਤੇ ਕੋਈ ਸਾਡਾ ਹੋ ਰਿਹਾ, ਸਾਡਾ ਭੋਗ ਵੈਸੇ ਪੈ ਜਾਣਾ। ਕੁਝ ਕਾਂਗਰਸੀ ਸਾਡੇ ਬੀਜੇਪੀ ਚਲੇ ਗਏ ਤੇ ਕੁਝ ਕਾਂਗਰਸੀਆਂ ਨੂੰ ਖੁੱਡੇ, ਜੇ ਆਪ ਨਾਲ ਗੱਠਜੋੜ ਹੋ ਗਿਆ ਤਾਂ ਲੱਗ ਜਾਣਾ, ਕਾਂਗਰਸ ਦਾ ਭੋਗ ਪੈ ਜਾਣਾ। ਉਧਰ ਬੀਜੇਪੀ ਵਾਲੇ ਕਹਿੰਦੇ ਪੰਜਾਬ 'ਚ ਬੀਜੇਪੀ ਲੱਭਣੀ ਨਹੀਂ, ਭਾਜਪਾ ਦਾ ਕਾਂਗਰਸੀ ਰੂਪ ਹੋ ਗਿਆ। ਤੇ ਹੁਣ ਇਹ ਸਭ ਦੇ ਦਰਮਿਆਨ ਜਾਖੜ ਦੀ ਪ੍ਰਧਾਨਗੀ ਤੋਂ ਅੱਗੇ ਵੱਧ ਕੇ ਕਾਰਜਕਾਰਨੀ ਬਣੀ ਹੈ ਜੀ ਪੰਜਾਬ ਦੀ। ਠੀਕ ਹੈ, ਪੰਜਾਬ ਦੀ ਕਾਰਜਕਾਰਨੀ ਦੇ ਉੱਤੇ ਜੇਪੀ ਨੱਡਾ ਦੀ ਮੋਹਰ ਹੈ। ਪਰ ਕਹਿੰਦੇ ਜੀ ਸੁਨੀਲ ਜਾਖੜ ਦੀ ਬਹੁਤ ਸੁਣ ਰਹੇ ਨੇ। ਸੁਨੀਲ ਜਾਖੜ ਹੁਣ ਪਾਣੀਆਂ ਦਾ ਮੁੱਦਾ ਵੀ ਚੁੱਕਦੇ ਨੇ, ਚੰਡੀਗੜ੍ਹ ਦਾ ਮੁੱਦਾ ਵੀ ਚੁੱਕਦੇ ਨੇ। ਤੇ ਇਹ ਸਭ ਦੇ ਦਰਮਿਆਨ ਉਹ ਕਾਰਜਕਾਰਨੀ ਬਣਵਾ ਕੇ ਲਿਆਏ ਨੇ। ਉਹ 'ਚ ਕੈਪਟਨ ਅਮਰਿੰਦਰ ਵੀ ਹੈ ਤੇ ਉਹਦੀ ਧੀ ਵੀ ਹੈ, ਤੇ ਕਾਂਗਰਸੀ ਉਹ ਕਾਂਗਰਸੀ, ਉਹ 'ਚੋਂ ਭਾਜਪਾ ਲੱਭਦੀ ਨਹੀਂ। ਬੇਸ਼ੱਕ ਪੁਰਾਣੇ ਲੀਡਰ ਲੈਣ ਦੀ ਕੋਸ਼ਿਸ਼ ਕੀਤੀ ਹੈ ਮੈਂਬਰਾਂ ਵਜੋਂ, ਕੁਛ ਅਹੁਦਿਆਂ ਵਜੋਂ, ਪਰ ਬਹੁਤਾਤ ਦੇ ਵਿੱਚ ਇੱਥੋਂ ਤੱਕ ਕਿ ਅਕਾਲੀ ਦਲ ਵੀ ਦਿਖਣ ਲੱਗ ਗਿਆ ਵਿੱਚ। ਅੱਛਾ, ਬੋਨੀ ਹੋਰੀ ਦਿਖ ਰਹੇ ਨੇ ਵਿੱਚ, ਹੈ ਨਾ। ਤੇ ਪਰ ਆ ਲੋ ਜੀ, ਹੁਣ ਇੱਕ ਪਾਸੇ ਅਮਰਿੰਦਰ ਸਿੰਘ ਮੁੱਖ ਤੌਰ ਤੇ ਦਾ ਹਿੱਸਾ ਨੇ, ਦੂਏ ਪਾਸੇ ਉਹਨਾਂ ਦੀ ਧੀ ਹੈ ਜਿਹੜੀ ਉਹ ਮਹਿਲਾ ਵਿੰਗ 'ਚ ਹੈ ਨਾ, ਤੀਸਰੇ ਪਾਸੇ ਬੋਨੀ ਹੋਰੀ ਵੀ ਨਜ਼ਰ ਆਉਂਦੇ ਨੇ। ਕਾਰਜਕਾਰਨ ਦੇ ਵਿੱਚ ਕਾਂਗਰਸੀ ਮੈਂਬਰਾਂ ਦੀ ਭਰਮਾਰ ਹੈ, ਵੱਡੀ ਤਾਦਾਦ ਦੇ ਵਿੱਚ ਨਜ਼ਰ ਆਉਂਦੇ ਨੇ। ਅੱਜ ਜਿਵੇਂ ਸੁਨੀਲ ਜਾਖੜ ਪ੍ਰਧਾਨ ਨੇ ਜੀ, ਅੱਛਾ ਜੀ, ਬਲਵੀਰ ਸਿੱਧੂ ਉਪ ਪ੍ਰਧਾਨ ਨੇ ਜੀ, ਫਤਿਹ ਜੰਗ ਬਾਜਵਾ ਉਪ ਪ੍ਰਧਾਨ ਨੇ ਜੀ, ਗੁਰਪ੍ਰੀਤ ਕਾਂਗੜ ਉਪ ਪ੍ਰਧਾਨ ਨੇ ਜੀ, ਜਗਦੀਸ਼ ਨਕਈ ਉਪ ਪ੍ਰਧਾਨ ਨੇ ਜੀ। ਮੈਨੂੰ ਲੱਭਦੇ ਹੋ ਜੀ ਕਿੱਥੇ ਨੇ ਜੀ ਬਾਕੀ। ਸੋ ਭਾਜਪਾ ਵਾਲੇ ਕਹਿੰਦੇ ਕੱਪੜੇ ਅਸੀਂ ਫੜਾਏ, ਗੋਆ ਅਸੀਂ ਸਟਾਇਆ, ਘਰ ਦੇ ਮੂਹਰੇ ਧਰਨੇ ਅਸੀਂ ਲਵਾਏ, ਟੋਲਾਂ ਤੇ ਡਾਂਗਾ ਅਸੀਂ ਖਾਧੀਆਂ, ਸਾਨੂੰ ਕਿਸਾਨ ਘੇਰ ਸਾਡੀਆਂ ਗੱਡੀਆਂ ਪਾਉਂਦੇ ਸੀ, ਸਾਨੂੰ ਘਰਾਂ ਚੋਂ ਨਹੀਂ ਨਿਕਲਦਾ, ਦੁੱਧ ਪਾਣੀ ਸਾਡਾ ਬੰਦ ਕੀਤਾ, ਤੇ ਹੁਣ ਚੌਧਰ ਕਰਨ ਨੂੰ ਕਹਿੰਦੇ ਫੇਰੇ ਆ ਗਏ ਜੀ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਪੰਜਾਬ ਭਾਜਪਾ ਦਾ ਕਾਂਗਰਸੀਕਰਨ ਹੋ ਚੁੱਕਿਆ, ਔਰ ਇਹ ਸਾਰੇ ਕਾਂਗਰਸੀ ਹੁਣ ਬੇਦਾਗ ਹੋ ਚੁੱਕੇ ਨੇ। ਤੇ ਉਧਰ ਦੂਏ ਕਾਂਗਰਸੀ ਕਹਿੰਦੇ ਸਾਨੂੰ ਥੋੜੀ ਜਿਹੀ ਰਾਹਤ ਮਿਲੀ ਆ ਕਿ ਕੇਜਰੀਵਾਲ ਜਿੰਨੀ ਦੇਰ ਇੰਡੀਆ ਗੱਠਜੋੜ ਦਾ ਹਿੱਸਾ ਹੈ ਉਨੀ ਦੇਰ ਸਾਡੇ ਕੰਨੀ ਨਹੀਂ ਝਾਕੂਗਾ। ਕਾਂਗਰਸੀਆਂ ਚੋਂ ਨਿਕਲ ਕੇ ਜਿਹੜੇ ਭਾਜਪਾ 'ਚ ਗਏ ਨੇ ਉਹਨਾਂ ਦੀ ਵਾਰੀ ਆਉਣ ਲੱਗੀ। ਇੱਕ ਕਾਂਗਰਸੀ ਐਮਐਲਏ ਸੀ, ਪਹਿਲਾਂ ਕਾਂਗਰਸੀ ਸੀ ਬੀਬੀ, ਹੁਣ ਭਾਜਪਾ 'ਚ ਆ, ਇਸ ਲਈ ਕਹਿੰਦੇ ਉਹਨੂੰ ਤੇ ਉਹਦੇ ਘਰ ਵਾਲੇ ਨੂੰ ਚੱਕ ਲਿਆ ਕਿ ਸਾਲ 'ਚ ਕਹਿੰਦੇ ਜੀ ਪਿਛਲੇ 4-5 ਸਾਲਾਂ 'ਚ ਕਮਾਇਆ ਤਾਂ 1.5 ਕਰੋੜ ਆ, ਹੈਨਾ, ਤੇ ਖਰਚ ਲਿਆ 4 ਕਰੋੜ ਜੀ। ਆਮਦਨ ਤੋਂ ਵੱਧ ਮਾਮਲਾ ਹੈ। ਤੇ ਉਧਰ ਕਹਿੰਦੇ ਮਨਪ੍ਰੀਤ ਦੀ ਤਿਆਰੀ, ਹੁਣ ਚੰਨੀ ਨੂੰ ਭੁੱਲ ਜਾਣਗੇ ਅਜੇ, ਕਿਉਂਕਿ ਕਾਂਗਰਸ ਦਾ ਗੱਠਜੋੜ ਦੇ ਵਿੱਚ ਅਸੀਂ ਇੰਡੀਆ ਗੱਠਜੋੜ ਤੇ ਗਏ। ਸੋ ਖਾਸੀ ਸਿਆਸਤ ਚੱਲੀ ਜਾਂਦੀ ਹੈ ਜੀ। ਕੁਝ ਕਿਸੇ ਨੂੰ ਸਮਝ ਨਹੀਂ ਪੈ ਰਿਹਾ ਕਿ ਹੋਣਾ ਕੀ ਹੈ ਪੰਜਾਬ ਦਾ। ਸ਼ਰਮਾ ਜੀ ਦੇਖੋ, ਇਨਸਾਨ ਉਮੀਦ ਤੇ ਜਿਉਂਦਾ ਹੈ। ਸਿਆਣੇ ਕਹਿੰਦੇ ਜੀਵੇ ਆਸਾ ਤੇ ਮਰੇ ਨਿਰਾਸਾ, ਹਨਾ। ਇਹਨਾਂ ਦੇ ਵਿੱਚ ਜਿੰਨਾ ਤੁਸੀਂ ਨਾਂ ਲਿਆ, ਸਾਰੇ ਚੋਣਾਂ ਹਾਰੇ ਹੋਏ ਨੇ ਔਰ ਬੜੇ ਬੁਰੇ ਤਰੀਕੇ ਦੇ ਨਾਲ। ਤੇ ਭਾਜਪਾ ਨੂੰ ਪਤਾ ਨਹੀਂ ਇਹਨਾਂ 'ਚ ਕਿੱਥੋਂ ਵੋਟਾਂ ਦਿਖ ਰਹੀਆਂ। ਜਾਖੜ ਸਾਹਿਬ ਦੀ ਗੱਲ ਕਰ ਲਓ, ਖੁਦ ਜਿਹੜੇ ਪ੍ਰਧਾਨ ਨੇ, ਪਹਿਲਾਂ ਅਬੋਹਰ ਤੋਂ ਹਾਰੇ, ਫਿਰ ਉਸ ਤੋਂ ਬਾਅਦ ਫਿਰੋਜ਼ਪੁਰ ਤੋਂ ਹਾਰੇ, ਫਿਰ ਉਸ ਤੋਂ ਬਾਅਦ ਗੁਰਦਾਸਪੁਰ ਤੋਂ ਹਾਰੇ। 3 ਹਾਰਾਂ ਦਾ ਰਿਕਾਰਡ ਉਹਨਾਂ ਦਾ। ਮਨਪ੍ਰੀਤ ਬਾਦਲ ਦਾ ਰਿਕਾਰਡ ਹਾਰ ਹੋਈ ਹੈ ਮਨਪ੍ਰੀਤ ਬਾਦਲ ਦੀ, ਬਹੁਤ ਵੱਡੇ ਮਾਰਜਨ ਤੇ। ਬਲਬੀਰ ਸਿੱਧੂ, ਕੈਪਟਨ ਅਮਰਿੰਦਰ ਖੁਦ ਆਪਣੀ ਸੀਟ ਨਹੀਂ ਬਚਾ ਸਕੇ। ਰਾਣਾ ਗੁਰਮੀਤ ਸੋਢੀ, ਕਿੰਨੇ ਨੇ, ਮਤਲਬ ਗੁਰਪ੍ਰੀਤ ਕਾਂਗੜ ਨੇ, ਰਾਜ ਕੁਮਾਰ ਵੇਰਕਾ ਨੇ, ਸਾਰੇ। ਮਤਲਬ ਇਹ ਹੈ ਕਿ ਇੰਨਾ ਜ਼ਰੂਰ ਹੈ ਕਿ ਚਲੋ ਜੇ ਭਾਈ ਹਾਰ ਗਏ ਤੇ
ਭਾਜਪਾ ਦੇ ਵਿੱਚ ਭਵਿੱਖ ਤੁਹਾਡਾ ਫਿਰ ਵੀ ਉਜਵਲ ਹੀ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਕੇਜਰੀਵਾਲ ਦੇ ਡਰਾਮਿਆਂ ਦੀ, ਕਹਿੰਦੇ ਇੰਡੀਆ ਗੱਠਜੋੜ ਵਾਲੇ ਕਾਫੀ ਔਖੇ ਇਹਨਾਂ ਤੋਂ। ਪ੍ਰਵੀਨ ਜੀ ਔਖੇ ਕਿਉਂ ਨਾ ਹੋਣ, ਅਗਲੇ ਕਹਿੰਦੇ ਇੱਕ ਪਾਸੇ ਸਾਡੇ ਨਾਲ ਗੱਠਜੋੜ ਕਰ ਲਿਆ, ਤੁਸੀਂ ਗੱਠਜੋੜ ਦਾ ਹਿੱਸਾ ਹੋ, ਦੂਏ ਪਾਸੇ ਆਪ ਰੈਲੀਆਂ ਕਰਨੋਂ ਨਹੀਂ ਹਟਦੇ। ਇੰਡੀਆ ਗੱਠਜੋੜ ਦੇ ਵਿੱਚ ਤੈਅ ਹੋਇਆ ਕਿ ਆਪਾਂ ਇੱਕ ਕਮੇਟੀ ਬਣਾਤੀ, ਉਹ ਕਮੇਟੀ ਰੂਪਰੇਖਾ ਲਿਖੂਗੀ ਤੇ ਆਪਾਂ ਹੁਣ ਰੈਲੀਆਂ ਕਰਾਂਗੇ। ਉਹ ਰੈਲੀਆਂ 'ਚ ਪਾਰਟੀ ਨੂੰ ਵੀ ਜ਼ਿੰਮੇਵਾਰੀ ਮਿਲ ਸਕਦੀ ਹੈ, ਸਾਂਝੀ ਜ਼ਿੰਮੇਵਾਰੀ ਵੀ ਹੋ ਸਕਦੀ ਹੈ। ਪਰ ਇੱਧਰ ਆਪਣਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਦੇ ਰਾਜਸਥਾਨ 'ਚ ਰੈਲੀ ਆ, ਕਦੇ ਹਰਿਆਣੇ 'ਚ ਰੈਲੀ ਆ, ਤੇ ਹੁਣ ਮੱਧ ਪ੍ਰਦੇਸ਼ MP 'ਚ ਰੈਲੀ ਕੀਤੀ ਤੇ ਉੱਥੇ ਨਾਲ ਭਗਵੰਤ ਮਾਨ ਵੀ ਖੜੇ ਆ, ਪੰਜਾਬ ਦੇ ਲੀਡਰਸ਼ਿਪ ਵੀ ਖੜੀ ਆ, ਪੰਜਾਬ ਦੇ ਹੋਰ MLA ਵੀ ਖੜੇ ਆ ਆਪ ਦੇ, ਤੇ ਉੱਥੇ ਕਹਿੰਦੇ ਜੀ ਕਹਿ ਰਹੇ ਆ ਕਿ ਕਾਂਗਰਸ ਨੇ ਤੁਹਾਨੂੰ ਲੁੱਟਿਆ, ਭਾਜਪਾ ਨੇ ਤੁਹਾਨੂੰ ਲੁੱਟਿਆ, ਦਿੱਲੀ 'ਚ ਵੀ ਕਾਂਗਰਸ ਤੇ ਭਾਜਪਾ, ਉਰੇ ਵੀ ਕਾਂਗਰਸ ਤੇ ਭਾਜਪਾ, ਦੋ ਪਾਰਟੀਆਂ ਦਾ ਹੀ ਫਾਰਮੂਲਾ ਚੱਲਦਾ ਹੈ ਤੇ ਕਾਂਗਰਸੀ ਕਹਿੰਦੇ ਹੁਣ ਦੱਸੋ ਜੀ ਇਹਨੂੰ ਤੁਸੀਂ ਇੰਡੀਆ ਗੱਠਜੋੜ 'ਚ ਲਈ ਬੈਠੇ ਹੋ, ਇਹ ਸਾਡੇ ਲੀੜੇ ਫੜੀ ਜਾਂਦਾ ਉੱਥੇ। ਸੋ ਇਹ ਫਤਿਹ ਇੱਧਰ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਤੇ ਰਾਜਾ ਵੜਿੰਗ ਕਹਿੰਦੇ ਅਸੀਂ ਹੋਰ ਕੀ ਕਹਿੰਦੇ ਆ ਜੀ, ਇਹੀ ਤਾਂ ਅਸੀਂ ਕਹਿੰਦੇ ਆ ਕਿ ਤੁਸੀਂ ਸਾਨੂੰ ਗੱਠਜੋੜ ਦੇ ਵਿੱਚ ਲੈਣ ਨੂੰ ਵੀ ਫਿਰੀ ਜਾਂਦੇ ਉਹਨਾਂ ਨਾਲ ਤੇ ਸਾਨੂੰ ਤੰਗ ਵੀ ਕਰਦਾ ਜੀ। ਸੋ ਕੇਜਰੀਵਾਲ ਦੇ ਇਸ ਵਰਤਾਰੇ ਤੋਂ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਧਿਰਾਂ ਔਖੀਆਂ ਵੀ ਨੇ, ਨਾਰਾਜ਼ ਤੇ ਨਿਰਾਸ਼ ਵੀ ਨੇ, ਤੇ ਇਹ ਤੋਂ ਹੁਣ ਜਵਾਬ ਤਲਬੀ ਵੀ ਹੋ ਸਕਦੀ ਹੈ। ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੇਜਰੀਵਾਲ ਹੋਰੀ ਇਹ ਚਾਹੁੰਦੇ ਨੇ ਕਿ ਇੰਡੀਆ ਗੱਠਜੋੜ ਮੈਨੂੰ ਕੱਢ ਦੇਵੇ, ਠੀਕ ਹੈ, ਤੇ ਫਿਰ ਮੈਂ ਦੇਸ਼ ਭਰ 'ਚ ਗੋਗਾ ਗਾਵਾਂ ਕਿ ਕਾਂਗਰਸ ਜਾਂ ਇਹਨਾਂ ਦਾ ਗੱਠਜੋੜ, ਭਾਜਪਾ ਜਾਂ ਇਹਨਾਂ ਦਾ ਗੱਠਜੋੜ, ਇਹ ਮੇਰੇ ਤੋਂ ਡਰਦੇ ਨੇ ਕਿਉਂਕਿ ਜੀ ਦੇਸ਼ ਮੈਨੂੰ ਚੁਣਨਾ ਚਾਹੁੰਦਾ। ਬੈਠਕ ਹੁੰਦੀ ਹੈ ਇੰਡੀਆ ਗੱਠਜੋੜ ਦੀ ਤੇ ਰਾਘਵ ਚੱਡਾ ਨੇ ਸ਼ਾਮਲ ਹੋਣ ਹੁੰਦਾ, ਕਹਿੰਦਾ ਜੀ ਜੇਕਰ ਮੰਗ ਕੀਤੀ ਗਈ ਜਾਂ ਪੁੱਛਿਆ ਗਿਆ ਤਾਂ ਮੈਂ ਕੇਜਰੀਵਾਲ ਜੀ ਦਾ ਨਾਮ ਪੇਸ਼ ਕਰੂੰਗਾ ਪ੍ਰਧਾਨ ਮੰਤਰੀ ਲਈ। ਇੱਕ MP ਹੈ ਲੋਕ ਸਭਾ 'ਚ। ਅੱਛਾ, ਵਾਹ। ਤੇ ਉਸ ਨਾਤੇ ਵੀ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਦਾ ਉਹਦਾ ਸਾਡਾ ਬਣਦਾ। ਸੋ ਇਸ ਲਈ ਇੱਕ ਚਾਲ, ਇੱਕ ਦਾ, ਇੱਕ ਸਿਆਸਤ ਹੋ ਸਕਦੀ ਹੈ। ਦੂਸਰੇ ਪਾਸੇ ਭਗਵੰਤ ਮਾਨ ਤਾਂ ਨਾਲ ਜਾਣਗੇ ਕਿਉਂਕਿ ਹੈਲੀਕਾਪਟਰ ਲੈ ਕੇ ਜਾਣਾ ਹੁੰਦਾ ਪੰਜਾਬ ਦਾ। ਸੋ ਇਹ ਸਾਰਾ ਵਰਤਾਰਾ ਮਤਲਬ ਕਿ ਇੰਡੀਆ ਗੱਠਜੋੜ ਦੇ ਲੀਡਰ ਨੂੰ ਔਖਾ ਕਰ ਰਿਹਾ। ਸੋ ਕਿਸੇ ਵੀ ਸਮੇਂ ਕੋਈ ਪਟਾਕਾ ਪੈ ਸਕਦਾ ਸਿਆਸੀ, ਇਹਦੀ ਸੰਭਾਵਨਾ ਖਾਸੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।